ਸਾਨੂੰ ਸੱਦੋਗੇ ਜਦੋਂ ਅਸੀਂ ਆ ਜਾਣਾ, ਤੁਸੀਂ ਸਾਨੂੰ ਸੱਦੋ ਜਦੋਂ ਮਰਜ਼ੀ ਜੀ, ਵੈਲਕਮ, ਤੁਸੀਂ ਨਾਲ ਹੀ ਚੱਲੋ। ਇੱਕ ਛੋਟੀ ਜੀ ਕੁੜੀ ਆ ਰਹਿਮਤ, ਜਿਹੜੀ ਆਂਦੀ ਹੈ ਕਿ ਸਾਡਾ ਤੁਸੀਂ ਸਿਰ ਖਾਣੇ ਹੋ। ਕਿੱਥੇ ਆ ਤੂੰ ਹੁਣ? ਦਰਬਾਰ ਸਾਹਿਬ ਕਿ ਵੀਆਈਪੀ ਟ੍ਰੀਟਮੈਂਟ ਮਿਲਿਆ, ਮੀਡੀਆ ਸਾਨੂੰ ਆਉਂਦਿਆਂ ਕਵਰ ਕੀਤਾ। ਨਾ ਹੋਵੇ ਪਾਕਿਸਤਾਨ ਦਾ ਤੇ ਉਦਾਂ ਹੀ ਬੰਦਾ 90% ਡਰ ਜਾਂਦਾ ਵੀ ਉਹ ਅਸਲ 'ਚ ਤੁਹਾਡੇ ਮੀਡੀਆ ਨੇ ਡਰਾਇਆ। ਉਹ ਮੀਡੀਆ ਨੇ ਡਰਾਇਆ ਵਾ। ਇੱਧਰ ਸਗੋਂ ਕੋਆਪਰੇਸ਼ਨ ਬਹੁਤ ਆ। ਮੀਆਂ ਬੀਬੀ ਦਾ ਰਿਸ਼ਤਾ ਹੀ ਟਾਮ ਐਂਡ ਜੈਰੀ ਦਾ ਵਾ, ਮਜ਼ਾ ਹੀ ਨਹੀਂ ਆਉਂਦਾ ਲੜਾਈ ਨਾ ਹੋਵੇ ਤੇ। ਜੋ ਕਹਿਣਗੇ ਉਹ ਲੈ ਦਾਂਗੇ ਜੀ, ਅਸੀਂ ਮਨਾ ਕਰ ਸਕਦੇ ਹਾਂ ਤੁਹਾਨੂੰ। ਉਹ ਤਾਂ ਤੁਸੀਂ ਕਰ ਵੀ ਨਹੀਂ ਸਕਦੇ, ਜੇ ਕਰੋਗੇ ਤੇ ਅਸੀਂ ਉਹ ਤੁਹਾਡਾ ਨਿਬੜ ਲਾਂਗੇ, ਕਿਉਂ ਜੀ? ਨਹੀਂ ਦਿਹਾੜੀ 'ਚ 3-4 ਦਿਨਾਂ ਬਾਅਦ ਥੋੜਾ ਜਿਹਾ ਟਾਮ ਐਂਡ ਜੈਰੀ ਵਾਲਾ ਰਿਸ਼ਤਾ ਬਣ ਜਾਂਦਾ। अस्सलाम वालेकुम, सत श्री अकाल। मैं अंजम गिल और तुसी वेख लियो सोशल अलर्ट। अस्सलाम वालेकुम, सत श्री अकाल। मैं अंजम गिल और तुसी वेख रहे हो सोशल अलर्ट। और इस टाइम मौजूद हाँ गुरुद्वारा करतारपुर साहब। सो कोरीडोर खुला ਤਾਂ ਉਧਰੋਂ ਸੰਗਤ ਆਉਣਾ ਸ਼ੁਰੂ ਹੋਈ। ਸੋ ਸਾਡੇ ਨਾਲ ਉਧਰੋਂ ਆਏ ਕੁਝ ਦੋਸਤ ਮੌਜੂਦ ਨੇ, ਸਾਡੀਆਂ ਭੈਣਾਂ, ਭਰਾ, ਬਾਪੂ ਜੀ। ਸੋ ਇੱਕ ਛੋਟੀ ਜੀ ਕੁੜੀ ਆ ਰਹਿਮਤ, ਜਿਹੜੀ ਆਂਦੀ ਹੈ ਕਿ ਸਾਡਾ ਤੁਸੀਂ ਸਿਰ ਖਾਣੇ ਹੋ, ਤੇ ਉਹਦੇ ਨਾਲ ਵੀ ਗੱਲ ਕਰਾਂਗੇ, ਬਾਕੀ ਸਾਰਿਆਂ ਨਾਲ ਵੀ ਗੱਲਬਾਤ ਕਰਾਂਗੇ, ਤਾਂ ਇਹਦਾ ਸਿਰ ਵੀ ਖਾਵਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪਾਕਿਸਤਾਨ। ਤੁਹਾਨੂੰ ਵੀ ਜੀ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਵਾਸਤੇ ਰਾਹ ਖੋਲ੍ਹੇ, ਇੱਧਰ ਦਰਸ਼ਨ ਕਰਨ ਦਾ ਮੌਕਾ ਦਿੱਤਾ। ਤੇ ਗਵਰਨਮੈਂਟ ਦਾ ਵੀ ਬਹੁਤ ਬਹੁਤ ਸ਼ੁਕਰੀਆ, ਸਾਡੀ ਦਾ ਵੀ ਤੇ ਤੁਹਾਡੀ ਦਾ ਵੀ। ਤੇ ਇਹ ਹੁਣ ਜੇ ਖੁੱਲ੍ਹਾ ਹੈ ਤਾਂ ਖੁੱਲ੍ਹਾ ਹੀ ਰਵੇ, ਤੇ ਇਹੋ ਹੀ ਉਮੀਦ ਕਰਦੇ ਹਾਂ। ਤੇ ਬਾਬੇ ਨਾਨਕ ਦੀ ਮਿਹਰ ਰਹੂਗੀ ਇੱਦਾਂ ਹੀ ਗਾਂ ਵੀ। ਕਿਹੜਾ ਪਿੰਡ ਹੈ, ਕਿੱਥੋਂ ਆਏ ਹੋ, ਨਾਂ ਕੀ ਹੈ? ਆਪਣਾ ਜੀ ਜ਼ਿਲ੍ਹਾ ਅੰਮ੍ਰਿਤਸਰ ਆ, ਗੁਰੂ ਰਾਮਦਾਸ ਜੀ ਦਾ ਸ਼ਹਿਰ। ਤੇ ਪਿੰਡ ਆਪਣਾ ਭੋੜੂ ਆ, ਬਾਬਾ ਬੁੱਢਾ ਸਾਹਿਬ ਦੇ ਲਾਗੇ। ਅੱਛਾ, ਨਨਕਾਣਾ ਸਾਹਿਬ ਦੇ ਲਾਗੇ ਵੀ ਭੋੜੂ ਇੱਕ ਹੈਗਾ। ਹਾਂਜੀ, ਨਨਕਾਣਾ ਸਾਹਿਬ ਦੇ ਲਾਗੇ ਵੀ ਹੈ। ਸਾਡੇ ਬਹੁਤ ਏਰੀਆ ਸਾਡਾ ਜਿਹੜਾ ਨਾ ਭੋੜੂ ਪਿੰਡੋਂ ਗਿਆ, ਉਹ ਇੱਥੋਂ ਹੀ ਗਿਆ ਪਾਕਿਸਤਾਨ ਚੋਂ ਬਹੁਤ। ਮਤਲਬ ਤੁਸੀਂ ਇਧਰੋਂ 47 ਵੇਲੇ ਇਧਰੋਂ ਗਏ ਹੋ? 50 ਅੱਧੇ ਬੰਦੇ ਉਧਰ ਹੀ, ਅੱਧੇ ਇੱਧਰ। 50% ਇੱਥੇ ਹੀ, 50% ਫਿਰ ਉੱਥੇ ਹੀ, ਤੇ ਹੁਣ ਸਾਰੇ ਉੱਥੇ। ਤੇ ਜਦੋਂ ਉਧਰੋਂ ਆਏ ਹੋ ਇੱਧਰ, ਕਿੱਦਾਂ ਵੈਲਕਮ ਕੀਤਾ ਇੱਥੋਂ ਜਿਹੜੀ ਇੱਧਰ ਦੇ ਸਰਕਾਰ ਸੀ ਜਾਂ ਜਿਹੜੇ ਉੱਥੇ ਬਾਰਡਰ ਤੇ ਸਨ ਲੋਕ? ਹੁਣ ਤਾਂ ਬਹੁਤ ਵਧੀਆ ਜੀ, ਆਪਣਾ ਸਪੋਰਟਿਵ ਨੇ। ਉਧਰੋਂ ਵੀ ਸਾਡੇ ਗਵਰਨਮੈਂਟ ਦਾ ਵੀ ਜਿਹੜਾ ਅਫੀਸ਼ੀਅਲ ਸਾਰਾ ਬੜਾ ਕੋਆਪਰੇਟਿਵ ਆ, ਤੇ ਉਹਨਾਂ ਤੋਂ ਵੀ ਜ਼ਿਆਦਾ ਕੋਆਪਰੇਟਿਵ ਜਿੱਦਾਂ ਦੂਸਰੀ ਕੰਟਰੀ ਦੇ ਡਿਪੈਂਡ ਹੁੰਦਾ, ਉੱਥੋਂ ਦੇ ਤੇ ਅਸੀਂ ਹੁੰਦੇ ਹੀ ਆ। ਤੇ ਇੱਥੋਂ ਤੇ ਸਾਨੂੰ ਚਲੋ ਐਜ਼ ਆ ਪਾਸਪੋਰਟ ਦਿਖਾ ਕੇ ਜਿੱਦਾਂ ਲੰਘਣਾ ਦੂਜੀ ਕੰਟਰੀ 'ਚ ਆਉਣਾ, ਤੇ ਉਹ ਇੱਕ ਡਰ ਹੁੰਦਾ ਮਨ 'ਚ ਵੀ ਦੂਜੀ ਕੰਟਰੀ ਚੱਲੇ ਆ, ਪਤਾ ਨਹੀਂ ਇੱਕ ਨਾ ਹੋਵੇ ਪਾਕਿਸਤਾਨ ਦਾ ਤੇ ਉਦਾਂ ਹੀ ਬੰਦਾ 90% ਡਰ ਜਾਂਦਾ ਵੀ ਉਹ ਅਸਲ 'ਚ ਤੁਹਾਡੇ ਮੀਡੀਆ ਨੇ ਡਰਾਇਆ। ਉਹ ਮੀਡੀਆ ਨੇ ਡਰਾਇਆ ਵਾ। ਪਰ ਤੇ ਇੱਧਰ ਸਗੋਂ ਕੋਆਪਰੇਸ਼ਨ ਬਹੁਤ ਆ। ਸਗੋਂ ਸਾਡੇ ਕੋਲ ਚਲੋ ਇੰਨਾ ਨੋਟੀਫਿਕੇਸ਼ਨ ਵੀ ਕੋਈ ਨਹੀਂ ਸੀ ਵੀ ਕੋਈ ਟੈਸਟ ਜਿੱਦਾਂ ਕੋਵਿਡ ਦੇ ਕਰਾਉਣੇ ਆ, ਤੇ ਉਹ ਵੀ ਉਹਨਾਂ ਨੇ ਚਲੋ ਵੈਕਸੀਨੇਸ਼ਨ ਲੱਗੀ ਸੀ, ਤੇ ਉਸ ਹਿਸਾਬ ਨਾਲ ਸਾਨੂੰ ਔਨ ਦੀ ਸਪੋਟ ਵੀ ਉਹਨਾਂ ਨੇ ਕਿਟ ਮੈਥਡ ਕਰਕੇ ਸਾਨੂੰ ਆਉਣ ਦਿੱਤਾ। ਤੇ ਮਤਲਬ ਬਹੁਤ ਸਪੋਰਟ ਰਹੀ ਆ, ਇਨਫੋਰਮੇਸ਼ਨ ਵੀ ਪੂਰੀ ਆ। ਤੇ ਤੁਸੀਂ ਆਪਣਾ ਇੰਡੀਅਨ ਰੁਪੀਸ ਲੈ ਕੇ ਵੀ ਆ ਸਕਦੇ ਹੋ, ਜ਼ਰੂਰੀ ਨਹੀਂ ਕਿ ਵੀ ਉੱਧਰੋਂ ਹੀ ਡਾਲਰ ਕਨਵਰਟ ਕਰਕੇ ਲਿਆਉਣੇ ਆ। ਸਾਰੀ ਚੀਜ਼ਾਂ ਅਵੇਲੇਬਲ ਆ ਇੱਥੇ। ਕਿੰਨੇ ਕੁ ਪੈਸੇ ਲਿਆ ਸਕਦੇ ਹੋ ਤੁਸੀਂ ਇੱਥੇ? ਗਵਰਨਮੈਂਟ ਆਫ ਇੰਡੀਆ ਤੇ ਕਹਿੰਦੀ ਆ ਵੀ ਜਿਹੜਾ ਨੋਟੀਫਿਕੇਸ਼ਨ ਜਾਂ 25,000 ਤੋਂ ਵੱਧ ਇੰਡੀਅਨ ਕਰੰਸੀ ਨਹੀਂ ਲਿਆ ਸਕਦੇ। ਤੇ ਉਹੀ ਬਸ ਇਹ ਕਿ ਵੀ ਜਿਹੜੀਆਂ ਫੀਸਾਂ ਲੱਗਣੀਆਂ ਹੁੰਦੀਆਂ ਹੋਰ, ਬਾਕੀ ਜੋ ਸ਼ਾਪਿੰਗ ਕਰਨੀ ਹੈ, ਤੇ ਬਾਕੀ ਕੋਈ ਮੁਸ਼ਕਲ ਨਹੀਂ ਆ। ਕੀ ਸੋਚ ਕੇ ਆਏ ਹੋ ਇੱਥੋਂ, ਹੁਣ ਕੀ ਖਰੀਦ ਕੇ ਜਾਣਾ? ਵੇਖੋ ਜੀ, ਆਪਣਾ ਵੇਖਾਂਗੇ ਅਜੇ ਤੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਕੇ ਅਜੇ ਕੁਛ ਨਾ ਕੁਛ ਯਾਦਗਾਰ ਖੜਾਂਗੇ। ਰਹਿਮਤ ਨੇ ਤੰਗ ਤੇ ਤੁਹਾਨੂੰ ਕਰਨਾ ਹੈ ਕਿ ਮੈਨੂੰ ਚੀਜ਼ਾਂ ਲੈ ਕੇ ਦਿਓ। ਆਹ ਰਹਿਮਤ ਦਾ ਤੇ ਚਲੋ ਖਿਡੌਣੇ ਬੱਚੇ ਦਾ ਹੁੰਦਾ ਹੀ ਆ ਵੀ ਕੁਛ ਨਾ ਕੁਛ ਯਾਦਗਾਰ ਇੱਥੋਂ ਲੈ ਕੇ ਜਾਈਏ, ਲੈਣਾ ਪੈਣਾ। ਕਿੰਨੇ ਦਿਨਾਂ ਬਾਅਦ ਪਤਾ ਲੱਗਦਾ ਕਿ ਤੁਸੀਂ ਹੁਣ ਜਾ ਸਕਦੇ ਹੋ? ਸਾਨੂੰ ਤੇ ਰਾਤੀ ਪਤਾ ਲੱਗਾ ਜੀ, ਜਿੱਦਾਂ ਅਸੀਂ 24 ਤਰੀਕ ਭਰੀ ਸੀ 1 ਹਫ਼ਤਾ ਪਹਿਲੋਂ, ਤੇ ਸਾਨੂੰ ਸ਼ਾਮੀ ਆਇਆ ਵੀ ਚੈੱਕ ਕੀਤਾ, ਤੇ ਉਦੋਂ ਪਰਮਿਸ਼ਨ ਅਲਾਟ ਹੋਈ ਸੀ। ਉਹ ਫਿਰ ਇਹੋ ਹੀ ਅਸੀਂ ਅੱਗੇ ਵੀ ਕਿਹਾ ਵੀ ਜਿਵੇਂ ਤੁਸੀਂ ਤਾਂ ਚਲੋ ਨੇੜੇ ਸੀ ਤੇ ਆ ਗਏ, ਰਾਤੀ ਪਤਾ ਲੱਗਾ, ਤੇ ਜਿਹੜਾ ਬੰਦਾ ਦਿੱਲੀ ਜਾਂ ਉਸ ਤੋਂ ਪਰਾਂ ਬੈਠਾ ਵਾ ਉਹਨੂੰ ਪਤਾ ਲੱਗੇ ਰਾਤ ਨੂੰ ਵੀ ਮੇਰਾ ਵੀਜ਼ਾ ਲੱਗ ਗਿਆ, ਤੇ ਉਹ ਕਿਵੇਂ ਆਏਗਾ? ਉਹੀ ਮੁਸ਼ਕਿਲ ਹੈ ਨਾ। ਹੁਣ ਚਲੋ ਗਵਰਨਮੈਂਟ ਕਰ ਰਹੀ ਹੈ, ਕਹਿੰਦੀ ਵੀ 1 ਦਸੰਬਰ ਤੋਂ ਤੁਹਾਡੀ ਇੱਧਰ ਦੀ ਵੀ ਈਟੀਏ ਦੀ ਪਰਮਿਸ਼ਨ ਤੇ ਇੱਧਰੋਂ ਜਾਣੀ ਹੁੰਦੀ ਪਾਕਿਸਤਾਨ ਤੋਂ ਹੀ,
ਤੇ ਉਹ ਕਹਿ ਰਹੇ ਆ ਵੀ 1 ਦਸੰਬਰ ਤੋਂ ਅਸੀਂ ਇਹ ਕਰਾਂਗੇ ਵੀ ਜਿੱਦਣ ਤੁਸੀਂ ਆਪਣੀ 10 ਦਿਨ ਬਾਅਦ ਦੀ ਬੁਕਿੰਗ ਭਰਦੇ ਹੋ ਤੇ ਤੁਹਾਨੂੰ ਉਸੇ ਦਿਨ ਹੀ ਅਗਲੇ ਦਿਨ ਪਤਾ ਲੱਗ ਜਾਏ ਵੀ ਤੁਸੀਂ 10 ਤਰੀਕ ਨੂੰ ਤੁਹਾਡੀ ਕਨਫਰਮ ਹੋ ਗਈ, ਤੁਸੀਂ ਜਾਣਾ ਹੀ ਜਾਣਾ। ਤੇ ਕੀ ਤਰੀਕਾਕਾਰ ਕੀ ਹੈ ਇੱਥੋਂ ਅਪਲਾਈ ਕਰਨ ਦਾ? ਬੜਾ ਸਿੰਪਲ ਹੈ ਜੀ, ਵੈਬਸਾਈਟ ਕਰਤਾਰਪੁਰ ਕੋਰੀਡੋਰ ਦੀ ਜਦੋਂ ਪਾਈ ਦੀ ਆ ਤੇ ਆਫੀਸ਼ੀਅਲ ਖੁੱਲ ਜਾਂਦੀ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਇੰਡੀਆ ਦੀ, ਤੇ ਉੱਥੇ ਅਪਲਾਈ ਆਨਲਾਈਨ ਸਿੱਧਾ ਹੈਗਾ। ਤੇ ਜਿਹੜੇ ਲੋਕ ਨਹੀਂ ਹਲੇ ਤੱਕ ਆਏ ਉਹਨਾਂ ਨੂੰ ਕੀ ਮੈਸੇਜ ਦੇਣਾ? ਆਉਣਾ ਚਾਹੀਦਾ ਜੀ, ਜ਼ਰੂਰੀ ਨਹੀਂ ਆ, ਡਰ ਹੁੰਦਾ ਵੀ ਅੱਧਾ ਪਰਿਵਾਰ ਉੱਥੇ ਛੱਡ ਜਾਈਏ ਤੇ ਅੱਧਾ ਆਈਏ ਪਹਿਲਾਂ ਮਾਹੌਲ ਚਾਲ ਵੇਖੀਏ ਫਿਰ ਦੂਜੇ ਨੂੰ ਸੱਦੀਏ ਤੇ ਆਓ ਅਸੀਂ ਤੁਹਾਨੂੰ ਨਹੀਂ ਰੱਖਦੇ ਇੱਥੇ। ਹਾਂ, ਪਰ ਥੋੜਾ ਡਰ ਮਨ ਚ ਵਰਕ ਜਿਹੜਾ ਨਾ ਪੇਪਰ ਵਰਕ ਦਾ ਕਰਕੇ ਡਿਊ ਟੂ ਪੇਪਰ ਵਰਕ ਨਹੀਂ ਆ ਰਹੇ ਹੈਗੇ ਬਹੁਤ ਲੋਕ ਥੋੜਾ ਮਿਲਣਗੇ। ਆਰਟੀਪੀਆਰ ਟੈਸਟ ਦਾ ਥੋੜਾ ਕਿ ਲੋਕਾਂ ਨੂੰ ਝਿਜਕਿਆ ਯਾਰ ਜਾਣਾ ਵਾ, ਤੇ ਜਿੱਦਾਂ ਪਿਛਲੀ ਵਾਰ ਕੋਈ ਆਰਟੀਪੀਆਰ ਟੈਸਟ ਨਹੀਂ ਸੀ ਹੈਗੇ ਤੇ ਚਲੋ ਹੈ ਵੀ ਥੋੜਾ ਸਿਚੁਏਸ਼ਨ ਵੀ ਇਦਾਂ ਦੀ ਹੈ ਕਿ ਵੀ ਬੰਦੇ ਨੂੰ ਇੱਕ ਸੇਫਟੀ ਸਾਈਡ ਦੂਜੀ ਕੰਟਰੀ ਨੂੰ ਆਪਣਾ ਸੇਫ ਸਾਈਡ ਵੇਖਣਾ ਪੈਂਦਾ, ਤੇ ਇਹ ਟੈਸਟ ਦਾ ਥੋੜਾ ਕਿ ਖਤਮ ਹੋਣਾ ਚਾਹੀਦਾ ਕਿ ਵੀ ਜਿਹੜਾ ਪਹਿਲੋਂ 72 ਘੰਟੇ ਪਹਿਲੋਂ ਕੋਈ ਆਰਟੀਪੀਆਰ ਟੈਸਟ ਦਾ ਚੱਕਰ ਪੈਂਦਾ ਤੇ ਸਾਡੀ ਗਵਰਨਮੈਂਟ ਨੂੰ ਵੀ ਉੱਧਰ ਰੱਖਣਾ ਚਾਹੀਦਾ ਵੀ ਔਨ ਦੀ ਸਪੋਟ ਹੀ ਜਿਹੜਾ ਇੰਸਟੈਂਟ ਕਿੱਟ ਵਾਲਾ ਵਾ ਉਦੋਂ ਹੀ ਕਲੀਅਰ ਹੋ ਜਾਵੇ। ਹੁਣ ਇੱਧਰ ਵੀ ਗੱਲਬਾਤ ਕਰ ਲਈਏ, ਸਾਨੂੰ ਤੇ ਨਾ ਕੁਝ ਨਹੀਂ ਕਹਿਣਾ, ਤੁਹਾਡੇ ਨਾਲ ਨਿਬੜਨਗੇ ਜਾ ਕੇ, ਅਸੀਂ ਤਾਂ ਚਲੇ ਜਾਣਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਉਹਨਾਂ ਨੂੰ ਸੁਣ ਕੇ। ਤੁਹਾਨੂੰ ਤੇ ਹੋਣੀ ਹੈ ਪਰ ਸਾਨੂੰ ਵੀ ਹੋ ਰਹੀ ਸੀ ਵੀ ਇੰਨਾ ਚੰਗਾ ਬੋਲਦੇ ਨੇ, ਘਰ ਨਹੀਂ ਕਦੀ ਇਸ ਤਰ੍ਹਾਂ ਦਾ ਹਾਂਜੀ ਬੋਲੇ। ਹਾਂਜੀ, ਨਹੀਂ ਘਰ ਵੀ ਇੰਨੇ ਵਧੀਆ ਬੋਲਦੇ ਆ। ਨਾ ਵੀ ਬੋਲਣ ਤੇ ਤੁਸੀਂ ਬੁਲਾ ਲੈਣਾ ਵਾ। ਮੈਂ ਆਪ ਹੀ ਕਹਿ ਦਿੰਨੀ ਆ, ਸਾਡੇ ਲਾਗੇ ਵੀ ਬੈਠ 2 ਮਿੰਟ। ਕਦੇ ਲੜਾਈ ਹੋਈ ਇਹਨਾਂ ਨਾਲ ਘਰ ਕਿ ਨਹੀਂ? ਮੀਆਂ ਬੀਬੀ ਦਾ ਰਿਸ਼ਤਾ ਹੀ ਟਾਮ ਐਂਡ ਜੈਰੀ ਦਾ ਵਾ, ਮਜ਼ਾ ਹੀ ਨਹੀਂ ਆਉਂਦਾ ਲੜਾਈ ਨਾ ਹੋਵੇ ਤੇ। ਕਿੰਨੀ ਵਾਰਾਂ ਲੜਦੇ ਦਿਹਾੜੀ 'ਚ? ਨਹੀਂ ਦਿਹਾੜੀ 'ਚ 3-4 ਦਿਨਾਂ ਬਾਅਦ ਥੋੜਾ ਜਿਹਾ ਟਾਮ ਐਂਡ ਜੈਰੀ ਵਾਲਾ ਰਿਸ਼ਤਾ ਬਣ ਜਾਂਦਾ। ਤੇ ਅੱਜ ਇੱਥੋਂ ਕੀ ਲੈ ਕੇ ਦਿਓਗੇ ਭਰਜਾਈ ਸਾਡੀ? ਜੋ ਕਹਿਣਗੇ ਉਹ ਲੈ ਦਾਂਗੇ ਜੀ, ਅਸੀਂ ਮਨਾ ਕਰ ਸਕਦੇ ਹਾਂ ਤੁਹਾਨੂੰ? ਉਹ ਤਾਂ ਤੁਸੀਂ ਕਰ ਵੀ ਨਹੀਂ ਸਕਦੇ, ਜੇ ਕਰੋਗੇ ਤੇ ਅਸੀਂ ਉਹ ਤੁਹਾਡੇ ਨਾਲ ਨਿਬੜ ਲਾਂਗੇ, ਕਿਉਂ ਜੀ? ਹਾਂਜੀ, ਪਿਆਰ ਨਾਲ ਨਿਬੜ ਲਾਂਗੇ। ਤੁਹਾਡੀ ਕੀ ਖੁਆਇਸ਼, ਕੀ ਸ਼ੋਪਿੰਗ ਕਰਨੀ ਇੱਥੋਂ? ਮੈਂ ਕੋਈ ਡਿਸਾਈਡ ਨਹੀਂ ਐਕਚੁਅਲੀ ਕਰਕੇ ਆਈ ਘਰੋਂ ਕਿ ਆਹੀ ਚੀਜ਼ ਹੀ ਲੈਣੀ ਆ। ਕੁਝ ਹੁੰਦਾ ਹੈ ਕਿ ਪਾਕਿਸਤਾਨ ਜਾਵਾਂਗੇ ਆ ਉੱਥੋਂ ਲੈ ਕੇ ਆਵਾਂਗੇ, ਕੁਝ ਚੀਜ਼ਾਂ ਡਿਸਾਈਡ ਤੇ ਬੰਦੇ ਕੀਤੀਆਂ ਹੀ ਹੁੰਦੀਆਂ। ਨਹੀਂ, ਇਸ ਤਰ੍ਹਾਂ ਵਾ ਕਿ ਜਦੋਂ ਸਾਹਮਣੇ ਚੀਜ਼ਾਂ ਪਈਆਂ ਹੁੰਦੀਆਂ ਨਾ, ਉਦੋਂ ਵੇਖ ਕੇ ਕਈ ਵਾਰ ਕੋਈ ਚੀਜ਼ ਇੰਨੀ ਵਧੀਆ ਲੱਗ ਜਾਂਦੀ ਹੈ ਕਿ ਔਨ ਦੀ ਸਪੌਟ ਹੀ ਡਿਸਾਈਡ ਹੋ ਜਾਂਦਾ ਕਿ ਆਹ ਚੀਜ਼ ਅਸੀਂ ਲੈਣੀ ਹੈ। ਨਿਸ਼ਾਨੀ ਲੈ ਕੇ ਜਾਵਾਂਗੇ, ਪਰ ਲੈ ਕੇ ਜ਼ਰੂਰ ਜਾਵਾਂਗੇ। ਉੱਥੇ ਹੋਣੇ ਆ ਕੀਰਤਪੁਰ ਸਾਹਿਬ ਦੇ ਮਾਡਲਸ ਹੋਣੇ ਆ, ਉਹ ਦੇਖਾਂਗੇ, ਉਹ ਲੈ ਕੇ ਜਾਵਾਂਗੇ ਤੇ ਕੁਛ ਨਾ ਕੁਛ ਜ਼ਰੂਰ ਨਿਸ਼ਾਨੀ ਕਨਵਰਜਨ ਤੇ ਆਪਾਂ ਕੀਤੀ, ਇਸੇ ਕਰਕੇ ਪਹਿਲਾਂ ਹੀ ਕੀਤੀ ਸ਼ਾਪਿੰਗ ਵਾਸਤੇ। ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇੱਥੇ, ਕਿੰਨੀ ਖੁਸ਼ੀ ਹੈ? ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਹੁਤ ਜ਼ਿਆਦਾ ਖੁਸ਼ੀ ਆ ਕਿ ਜਿਸ ਤਰ੍ਹਾਂ ਦੱਸ ਰਹੇ ਸੀਗੇ ਮੇਰੇ ਹਸਬੈਂਡ ਕਿ ਥੋੜ੍ਹੀ ਨਰਵਸਨੈਸ ਹੈਗੀ ਸੀਗੀ ਕੱਲ੍ਹ ਦੀ ਕਿ ਪਤਾ ਨਹੀਂ, ਜਿਸ ਤਰ੍ਹਾਂ ਸਾਡੇ ਉੱਧਰ ਗੋਦੀ ਮੀਡੀਆ ਕਹਿੰਦੇ ਆ ਸਾਡੇ ਹਿੰਦੁਸਤਾਨ 'ਚ। ਹਾਂਜੀ, ਅਸੀਂ ਵੇਖਦੇ ਰਹੀਦਾ। ਬਾਈ ਸਿਮਰਨਜੋਤ ਸਿੰਘ ਮੱਕੜ ਵੀ ਸਾਡੇ ਤੋਂ ਅੱਜ ਉਹਨਾਂ ਵਾਪਸ ਜਾਣਾ ਸੀ ਰਾਤ ਦੇ ਸਾਡੇ ਕੋਲ ਔਨ 에ਅਰ ਵਾਲੇ ਤੇ ਅੱਛਾ, ਔਨ 에ਅਰ ਵਾਲੇ। ਤੇ ਉਹ ਅਸਲ 'ਚ ਡਰ ਹੀ ਇੰਨਾ ਜ਼ਿਆਦਾ ਬਿਠਾਇਆ ਹੋਇਆ ਵਾ ਕਿ ਕਦੀ ਮੈਂ ਕੱਲ੍ਹ ਦੀ ਕਦੀ ਕਹਾਂ ਕਿ ਮੈਂ ਰਹਿ ਜਾਂਦੀ ਹਾਂ, ਤੁਸੀਂ ਪਹਿਲਾਂ ਜਾਓ, ਤੁਸੀਂ ਰਹਿ ਜਾਂਦੀ, ਮੈਂ ਪਹਿਲਾਂ ਜਾਓ। ਉਹ ਕਸ਼ਮਕਸ਼ ਦੇ ਵਿੱਚ ਕਰਦਿਆਂ ਫਿਰ ਮੈਂ ਕਿਹਾ ਜੋ ਹੋਊਗਾ ਵੇਖੀ ਜਾਓ। ਹੁਣ ਅੱਗੇ ਤੋਂ ਤੁਸੀਂ ਕਿਆ ਕਰਨਾ, ਕਿਉਂਕਿ ਤੁਸੀਂ ਹੁਣ ਹੋ ਕੇ ਚੱਲੇ ਹੋ, ਹੁਣ ਤੁਸੀਂ ਸਾਰੇ ਟੱਬਰ ਨੇ ਕਿਹਾ ਅਸੀਂ ਜਾਣਾ। ਹੁਣ ਅਗਲੀ ਵਾਰ ਜਿਹੜੇ ਰਹਿ ਗਏ ਉਹ ਵੀ ਸਾਰੇ ਲੈ ਆਉਣੇ ਆ। ਬਹੁਤ ਵਧੀਆ ਗੱਲ ਆ। ਅਸੀਂ ਦੱਸ ਕੇ ਨਹੀਂ ਆਏ ਕਿਉਂਕਿ ਉਹਨਾਂ ਨੇ ਨਾਰਾਜ਼ ਹੋਣਾ ਸਾਡੇ ਨਾਲ ਬਹੁਤ ਜ਼ਿਆਦਾ, ਤੇ ਨੈਕਸਟ ਟਾਈਮ ਅਸੀਂ ਆਵਾਂਗੇ ਤੇ ਹੁਣ ਅਸੀਂ ਮਤਲਬ ਸਭ ਨੂੰ ਲੈ ਕੇ ਆਵਾਂਗੇ। ਔਰ ਇੰਨੀ ਜ਼ਿਆਦਾ ਖੁਸ਼ੀ ਆ ਕਿ ਮਤਲਬ ਇੰਨਾ ਭਾਈਚਾਰਾ ਆ, ਇੰਨਾ ਵਧੀਆ ਲੱਗਾ, ਇੰਨਾ ਵਧੀਆ ਵੈਲਕਮ ਕੀਤਾ ਗਿਆ ਆ ਕਿ VIP ਟ੍ਰੀਟਮੈਂਟ ਮਿਲਿਆ। ਮੀਡੀਆ ਸਾਨੂੰ ਆਉਂਦਿਆਂ ਕਵਰ ਕੀਤਾ, 10 ਮੀਡੀਆ ਨੇ, ਇੰਨੀ ਅਸੀਂ ਆਸ ਨਹੀਂ ਲਾਈ ਆਈ ਕਿ ਭਾਈ ਚਲੋ ਜਿੱਦਾਂ ਦਰਸ਼ਨ ਕਰਕੇ ਜਾਣੇ ਆ ਤੇ ਇੱਕ ਤੋਂ ਕਰਕੇ ਹੜੀ ਦਾ ਤੇ ਇੱਕ VIP ਟ੍ਰੀਟਮੈਂਟ ਮਿਲਿਆ। ਲੱਗਦਾ ਹੀ ਨਹੀਂ ਆ ਵੀ ਇੱਕ ਆਰਡੀਨਰੀ ਦੇ ਤਰੀਕੇ ਮਤਲਬ ਮਹਿਸੂਸ ਕਰ ਰਹੇ ਹੋ ਕਿ ਪੱਗ ਦੀ ਕਦਰ, ਅਗਰ ਸਿੱਖ ਦੀ ਕਦਰ ਹੈ ਤੇ ਪਾਕਿਸਤਾਨ 'ਚ ਇੱਥੋਂ ਕਿਤੇ ਨਹੀਂ ਹੈਗੀ ਆ ਜੀ, ਹੈਗੀ ਪੂਰੀ ਕਦਰ ਆ। ਉਹ ਤੇ ਜਦੋਂ ਆਪਣੀ ਕੰਟਰੀ 'ਚ ਹੋਈ ਹੈ, ਜਿਹੜੇ ਇਹ ਆ ਕਿ ਵੀ ਹਰ ਤਰ੍ਹਾਂ ਦੇ ਲੋਕ ਆ। ਇਹ ਤੇ ਜਦੋਂ ਪ੍ਰੈਕਟੀਕਲ ਕਰੀਏ ਫੇਰ ਹੀ ਪਤਾ, ਫੇਰ ਹੀ ਕੋਈ ਸੁਝਾਅ ਬਣਾਉਣਾ ਚਾਹੀਦਾ। ਜੇ ਨਿਰੇ ਮੀਡੀਆ ਦੇ ਉੱਤੇ ਸੁਝਾਅ ਬਣਾਈਏ ਫਿਰ ਮੇਰੇ ਹਿਸਾਬ ਨਾਲ ਸਹੀ ਗੱਲ ਨਹੀਂ ਹੈ। ਵੈਸੇ ਭਰਜਾਈ ਨੇ ਵੀ ਮੀਡੀਆ ਦੀ ਗੱਲ ਕੀਤੀ, ਗੋਦੀ ਮੀਡੀਆ ਕਿਹਾ, ਤੇ ਮੀਡੀਆ ਦਾ ਕਿਰਦਾਰ ਹੋਣਾ ਕਿੱਦਾਂ ਦਾ ਚਾਹੀਦਾ ਵਾ? ਵੇਖੋ ਜੀ, ਸਾਫ਼ ਹੀ ਹੋਣਾ ਚਾਹੀਦਾ, ਨਹੀਂ ਤੇ ਸੱਚ ਦਾ ਹੀ ਹਮੇਸ਼ਾ ਬੋਲਬਾਲਾ ਰਹਿੰਦਾ, ਉਹ ਮੀਡੀਆ ਰਹਿੰਦੇ ਆ। ਹੁਣ ਅਸੀਂ ਤੇ ਖਬਰਾਂ ਵੇਖਣੀਆਂ ਛੱਡਤੀਆਂ ਸੀ ਜਦੋਂ ਦਾ ਮਤਲਬ ਆ ਕਿਸਾਨਾਂ ਵਾਲਾ ਸਿਸਟਮ ਹੋਇਆ, ਕਿਉਂਕਿ ਅਸੀਂ ਸਪੋਰਟ ਕਰਦੇ ਹਾਂ ਫਾਰਮਰਸ ਨੂੰ ਵੀ, ਤੇ ਇੱਧਰੋਂ ਵੀ ਸਗੋਂ ਸਪੋਰਟ ਤੁਹਾਡੇ ਜਾਂਦੇ ਰਹੇ, ਗਾਣੇ ਬਣਾਉਂਦੇ ਰਹੇ ਏਡੇ ਵਧੀਆ ਵੀ ਇੱਧਰੋਂ ਸਪੋਰਟਿਵ ਫਾਰਮਰਾਂ ਵਾਸਤੇ। ਤੇ ਉਹੋ ਹੀ ਹਮੇਸ਼ਾ ਜਦੋਂ ਕਿਸੇ ਬੰਦੇ 'ਚ ਕੋਈ ਨੈਗੇਟਿਵ ਉਹਨੇ ਡਿਸੀਜ਼ਨ ਲਿਆ ਹੋਵੇ, ਉਹ
ਜਿਹੜਾ ਸੱਚ ਆ ਉਹਦੇ ਤੇ ਹਾਵੀ ਪੈਂਦਾ ਹੀ ਪੈਂਦਾ ਝੂਠ ਤੇ ਉਹ ਉਹਨੇ ਵਾਪਸ ਲਿਆ ਵਾ ਤੇ ਸਾਰੇ ਬੰਨੇ ਖੁਸ਼ੀਆਂ ਵਾ। ਇਧਰੋਂ ਕੋਰੀਡੋਰ ਖੁੱਲ ਗਿਆ, ਕਿਸਾਨੀ ਬਿੱਲ ਵਾਪਸ ਲਿਆ ਹਾਂਜੀ, ਜਿਹੜਾ, ਹਾਂਜੀ। ਸੋ ਉਹਦੀਆਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਹਾਂਜੀ ਹਾਂਜੀ ਤੁਹਾਨੂੰ ਵੀ ਜੀ, ਬਾਕੀ ਇਧਰੋਂ ਵੀ ਬੜੀ ਸਪੋਰਟ ਮਿਲਦੀ ਰਹੀ। ਸਾਨੂੰ ਸੱਦੋਗੇ ਜਦੋਂ ਅਸੀਂ ਆ ਜਾਣਾ, ਤੁਸੀਂ ਸਾਨੂੰ ਸੱਦੋ ਜਦੋਂ ਮਰਜ਼ੀ ਜੀ, ਵੈਲਕਮ, ਤੁਸੀਂ ਨਾਲ ਹੀ ਚੱਲੋ। ਲੈ ਚੱਲੋ, ਅਸੀਂ ਤਾਂ ਚੱਲ ਜਾਾਂਗੇ। ਉਧਰ ਤੁਸੀਂ ਆਓ, ਹਮੇਸ਼ਾ ਵੈਲਕਮ ਆ। ਸਾਡੇ ਵੀ ਆਓ ਤੁਸੀਂ, ਭਾਈਚਾਰਾ ਵੱਧਦਾ। ਇਹ ਤੋਂ ਵਧੀਆ ਹੋਰ ਕੱਲ ਕੀ ਆ ਕਿ ਆਉਣ ਜਾਣ ਦੋਵਾਂ ਕੰਟਰੀਜ਼ ਦਾ, ਕਿ ਸਾਰੀ ਦੁਨੀਆ 'ਚ ਹੀ ਇੱਕ ਦੂਸਰੇ ਦਾ ਭਾਈਚਾਰਾ ਬਣੇ, ਇੱਕ ਦੂਸਰੇ ਦਾ ਆਉਂਦਾ ਜਾਂਦਾ ਰਵੇ। ਵੈਲਕਮ ਆ ਗੋਲਡਨ ਟੈਂਪਲ, ਆਓ ਤੁਸੀਂ। ਬਿਲਕੁਲ ਆਵਾਂਗੇ ਹੀ ਤੇ ਸਾਂਝਾਂ ਦੇ ਪੁੱਲ ਜਿਹੜੇ ਉਹ ਬੰਨੇ ਜਾਣਗੇ। ਤਾਂ ਜਦੋਂ ਸੱਦੋਗੇ ਅਸੀਂ ਆਵਾਂਗੇ, ਤੁਸੀਂ ਸਾਨੂੰ ਸੱਦਣਾ ਤੇ ਆਉਂਦੇ ਰਹੋ ਇੱਥੇ। ਸੋ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਹੁਣ ਇੱਕ ਰਹਿਮਤ ਰਹਿ ਗਈ ਆ, ਰਹਿਮਤ ਨਾਲ ਗੱਲ ਕਰਨੀ। ਰਹਿਮਤ ਕਿੱਥੇ ਆ ਤੂੰ ਹੁਣ? ਦਰਬਾਰ ਸਾਹਿਬ ਪਾਕਿਸਤਾਨ ਪਾਕਿਸਤਾਨ ਦਰਬਾਰ ਸਾਹਿਬ ਹੈ ਨਾ। ਵਾਹਿਗੁਰੂ ਜੀ ਮਿਹਰ ਕਰਨ, ਹਨਾ। ਇਹ ਕੁੜੀ ਆਦੀ ਆ ਕਿ ਤੁਸੀਂ ਸਾਡਾ ਕਿੰਨਾ ਕੁ ਸਿਰ ਖਾਣਾ ਹੈ ਤੇ ਇਹ ਗੱਲ ਨਹੀਂ ਕਰਨਾ ਚਾਹ ਰਹੀ। ਕਰੇਂਗੀ ਗੱਲ ਕਿ ਨਹੀਂ? ਨੋ ਕਰੀ ਦੀ ਆ। ਕੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਿੱਧਾ ਕਰੀਦਾ ਹੁੰਦਾ। ਨਹੀਂ ਗੱਲ ਕਰੇਗੀ। ਸੋ ਮਾਤਾ ਜੀ ਨੂੰ ਪੁੱਛ ਲੈਨੇ ਆ। ਹਾਂਜੀ ਮਾਤਾ ਜੀ, ਕਿੱਦਾਂ ਬੈਠੇ ਰਹੋ ਤੁਸੀਂ, ਕਿੱਦਾਂ ਲੱਗਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗਾ ਬੇਟਾ। ਅਸੀਂ ਤਾਂ ਇੱਥੇ ਦਰਸ਼ਨਾਂ ਤਾਂ ਇੰਨੇ ਵਾਂਝੇ ਸੀ, ਕੋਈ ਕਹਿਣ ਦੀ ਗੱਲ ਨਹੀਂ। ਹੁਣ ਸਾਡੇ ਦਰਸ਼ਨ ਹੋ ਗਿਆ, ਸਾਡੇ ਮਨ ਨੂੰ ਬਹੁਤ ਖੁਸ਼ੀ ਹੋਈ ਆ। ਚਲੋ ਦੋਨਾਂ ਪਰਿਵਾਰਾਂ ਵੱਲੋਂ ਸਹਿਮਤੀ ਮਿਲੀ ਆ। ਦੋਵਾਂ ਪਰਿਵਾਰਾਂ ਦੀ ਮਿਹਨਤ ਕੀਤੀ, ਮਿਹਨਤ ਦੇ ਰੰਗ ਲਿਆਈ ਮਿਹਨਤ ਜਿਹੜੀ ਆ। ਚਲੋ ਕੁਛ ਅਸੀਂ ਸ਼ੁਕਰੀਆ ਕਰਦੇ ਹਾਂ ਦੋ ਪਰਿਵਾਰਾਂ ਦਾ। ਇਹ ਪਰਿਵਾਰ ਨੇ ਸਾਡੇ, ਇੱਧਰ ਵਾਲੇ ਵੀ ਉੱਧਰ ਵਾਲੇ ਵੀ, ਇਹਨਾਂ ਪਰਿਵਾਰਾਂ ਦਾ ਸ਼ੁਕਰੀਆ ਕਰਦੇ ਹਾਂ। ਇਸੇ ਤਰ੍ਹਾਂ ਹੀ ਪਰਿਵਾਰ ਜਿਹੜਾ ਮਿਲਦਾ ਜੁਲਦਾ ਰਹੇ ਤੇ ਅਸੀਂ ਵੀ ਆਉਂਦੇ ਜਾਂਦੇ ਰਹੀਏ ਤੇ ਤੁਸੀਂ ਵੀ ਸਾਡੀ ਸੇਵਾ ਕਰਦੇ ਰਹੋ, ਅਸੀਂ ਤੁਹਾਡੇ ਦਰਸ਼ਨ ਕਰਦੇ ਰਹੀਏ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ। ਬਸ ਇੰਨਾ ਹੀ ਚਾਹੁੰਦੇ ਹਾਂ ਕਿ ਖੁਸ਼ੀਆਂ ਭਰਿਆ ਸੱਚੇ ਪਾਤਸ਼ਾਹ ਮਾਹੌਲ ਰੱਖੇ। ਬਿਲਕੁਲ ਜੀ, ਮਾਤਾ ਜੀ ਨੇ ਕਿਹਾ ਕਿ ਖੁਸ਼ੀਆਂ ਭਰਿਆ ਰੱਬ ਮਾਹੌਲ ਰੱਖੇ। ਤਾਂ ਇਸ ਤਰ੍ਹਾਂ ਦਾ ਹੀ ਮਾਹੌਲ ਰਹਿਣਾ ਚਾਹੀਦਾ। ਸੋ ਦੋ ਸਰਕਾਰਾਂ ਨੂੰ ਅਪੀਲ ਹੈ ਕਿ ਸਾਂਝਾਂ ਦੇ ਪੁੱਲ ਬੰਨਣ ਦਿਓ, ਆਮ ਲੋਕਾਂ ਨੂੰ ਮਿਲਣ ਦਿਓ, ਤਾਂ ਪਿਆਰ ਮੁਹੱਬਤ ਬਣਿਆ ਰਵੇ, ਤਾਂ ਇਹਨਾਂ ਲੋਕਾਂ ਨੂੰ ਆਉਣ ਦਿਓ। ਤਾਂ ਮਿਲਦੇ ਹਾਂ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰਾਖਾ ਜੀ।